ਤੇ ਖਬਰਾਂ ਦੇ ਇਸ ਹਿੱਸੇ ਦੇ ਵਿੱਚ ਰੁਖ ਕਰਦੇ ਹਾਂ ਫ੍ਰਿਜ਼ਨੋ ਦਾ, ਜਿੱਥੇ ਪੰਜਾਬੀ ਕਲਚਰ ਸੈਂਟਰ ਵੱਲੋਂ ਪੰਜਾਬੀ ਰੇਡੀਓ USA ਦੇ ਸਹਿਯੋਗ ਦੇ ਨਾਲ ਚੌਥਾ ਸਾਲਾਨਾ ਆਰਟ ਕੈਂਪ ਤੇ ਆਰਟ ਐਗਜ਼ੀਬਿਸ਼ਨ ਲਗਾਈ ਗਈ, ਜਿਹੜੀ ਕਿ 1 ਹਫ਼ਤੇ ਦੇ ਲਈ ਸੀ। ਇਸ ਦੇ ਵਿੱਚ ਕੈਨੇਡਾ ਵਸਦੇ ਆਰਟਿਸਟ ਪਰਮ ਸਿੰਘ ਦੀਆਂ 18ਵੀਂ ਸਦੀ ਦੀਆਂ ਸਿੱਖ ਇਤਿਹਾਸ ਦੀਆਂ ਪੇਂਟਿੰਗਸ ਤੇ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਆਰਟ ਕੈਂਪ ਦੇ ਵਿੱਚ 40 ਤੋਂ ਵੱਧ ਬੱਚਿਆਂ ਨੇ 1 ਹਫ਼ਤਾ ਕਲਾਸਾਂ ਲਗਾਈਆਂ ਅਤੇ ਪੇਂਟਿੰਗਸ ਬਣਾਉਣ ਦੀ ਕਲਾ ਸਿੱਖੀ। ਆਰਟ ਐਗਜ਼ੀਬਿਸ਼ਨ ਦੇ ਵਿੱਚ ਦੂਰ ਨੇੜੇ ਵਸਦੇ ਪੰਜਾਬੀ ਭਾਈਚਾਰੇ ਨੇ ਆ ਕੇ ਆਪਣੀ ਹਾਜ਼ਰੀ ਲਗਵਾਈ ਅਤੇ ਪੰਜਾਬੀ ਕਲਚਰਲ ਸੈਂਟਰ ਵੱਲੋਂ ਪੰਜਾਬੀ ਰੇਡੀਓ USA ਦੇ ਵੱਲੋਂ ਕਰਵਾਏ ਜਾ ਰਹੇ ਇਹਨਾਂ ਪ੍ਰੋਗਰਾਮਾਂ ਨੂੰ ਕੈਲੀਫੋਰਨੀਆ ਦੇ ਉੱਘੇ ਮੀਡੀਆ ਅਦਾਰਿਆਂ ਨੇ ਕਵਰ ਵੀ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਆਰਟਿਸਟ ਪਰਮ ਸਿੰਘ ਅਤੇ ਹਰਜੋਤ ਸਿੰਘ ਖਾਲਸਾ ਨੇ ਕਿਹਾ ਕਿ ਸਾਡਾ ਵਿਰਸਾ ਅਤੇ ਇਤਿਹਾਸ ਬੜੇ ਮਹਾਨ ਨੇ ਅਤੇ 7 ਸਮੁੰਦਰਾਂ ਤੋਂ ਪਾਰ ਵਸਦਿਆਂ ਸਾਨੂੰ ਆਪਣੇ ਬੱਚਿਆਂ ਨੂੰ ਵਿਰਸੇ ਤੇ ਇਤਿਹਾਸ ਦੇ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ। ਗ੍ਰੈਜੂਏਸ਼ਨ ਵਾਲੇ ਦਿਨ ਕਲਚਰਲ ਸੈਂਟਰ ਵੱਲੋਂ ਅਤੇ ਪੰਜਾਬੀ ਰੇਡੀਓ USA ਦੀ ਟੀਮ ਅਤੇ ਚਿੱਤਰਕਾਰ ਪਰਮ ਸਿੰਘ ਵੱਲੋਂ ਆਰਟ ਕਲਾਸਾਂ ਲਗਾਉਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪਹੁੰਚੇ ਮਹਿਮਾਨਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕਰਨ ਦੇ ਨਾਲ ਇਹਨਾਂ ਪ੍ਰੋਗਰਾਮਾਂ ਨੂੰ ਸ਼ਿੱਦਤ ਦੇ ਨਾਲ ਸਿਰੇ ਚੜਾਉਣ ਦੇ ਲਈ ਵਲੰਟੀਅਰਾਂ ਦਾ ਵੀ ਧੰਨਵਾਦ ਕੀਤਾ ਗਿਆ। ਹਾਂਜੀ, ਸਾਰਿਆਂ ਨੂੰ ਨਿੱਘਾ ਜੀ ਆਇਆਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਤੋਂ ਪਹਿਲਾਂ ਬਹੁਤ ਧੰਨਵਾਦ ਪੇਰੈਂਟਸ ਦਾ, ਸਾਡੇ ਟੈਲੈਂਟਡ ਆਰਟਿਸਟ ਜਿਹੜੇ ਇੱਥੇ ਬੈਠੇ ਆ ਉਹਨਾਂ ਦਾ। ਤੇ ਅੱਜ ਦੇ ਪ੍ਰੋਗਰਾਮ ਜਿਹੜਾ ਪੰਜਾਬੀ ਕਲਚਰਲ ਸੈਂਟਰ USA ਦਾ ਟੈਕਨੀਕਲੀ ਇਹ 5ਵਾਂ ਜਿਹੜਾ ਆਰਟ ਕੈਂਪ ਆ। ਕੋਵਿਡ ਦੇ ਵਿੱਚ ਥੋੜਾ ਜਿਹਾ ਸਾਨੂੰ ਥੋੜੀ ਅਸੀਂ ਡਿਲੇ ਹੋਈ ਸੀ, ਪਰ ਉਹਦੇ ਤੋਂ ਬਾਅਦ ਅਸੀਂ ਇਹ ਜਿਹੜੀ ਸੀਰੀਜ਼ ਇਹ ਕੰਟੀਨਿਊ ਰੱਖੀ ਪੰਜਾਬੀ ਰੇਡੀਓ USA ਦੇ ਸਹਿਯੋਗ ਦੇ ਨਾਲ। ਸੋ ਬਹੁਤ ਸਾਰਿਆਂ ਦਾ ਧੰਨਵਾਦ। ਮੈਂ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਾ ਇੰਗਲਿਸ਼ ਦੇ ਵਿੱਚ ਕੋਟ ਆ, ਉਹ ਤੋਂ ਸ਼ੁਰੂ ਕਰਦੇ ਆ। ਉਹਦੇ ਵਿੱਚ ਕਹਿੰਦੇ ਆ ਕਿ ਕ੍ਰੀਏਟੀਵਿਟੀ ਨੋਜ਼ ਨੋ ਬਾਉਂਡਸ ਐਂਡ ਇਮੈਜੀਨੇਸ਼ਨ ਟੇਕਸ ਦ ਫਲਾਈਟ। ਸੋ ਜਿਹੜੇ ਤੇ ਹਾਰਡ ਸਕਿੱਲਸ ਹੁੰਦੇ ਆ, ਅਸੀਂ ਸਾਰੇ ਸਕੂਲਾਂ ਦੇ ਵਿੱਚ ਜਾਂਦੇ ਆ, ਉੱਥੋਂ ਪੜ੍ਹਦੇ ਆ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕਸ। ਅੱਜ ਕੱਲ੍ਹ ਕਾਫੀ ਜ਼ੋਰ ਆ ਸਟੈਮ ਦਾ ਨਾਮ ਦੇ ਵਿੱਚ, ਹੈ ਨਾ, ਆਪਣੇ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਆਪਣੇ ਕਿ ਸਾਰਿਆਂ ਦੇ ਵਿੱਚ ਜਿਹੜੇ ਖਾਸ ਤੌਰ ਤੇ ਫਸਟ ਜਨਰੇਸ਼ਨ, ਸੈਕੰਡ ਜਨਰੇਸ਼ਨ ਇਮੀਗ੍ਰੈਂਟਸ ਹੁੰਦੇ ਆ। ਪਰ ਜਿਹੜਾ ਆਰਟ ਹੁੰਦਾ ਇਹ ਇੱਕ ਬੜੀ ਸੂਖਮ ਕਲਾ ਹੁੰਦੀ ਆ। ਸੂਖਮ ਕਲਾ ਦੇ ਵਿੱਚ ਜਿਹੜੇ ਬੱਚੇ ਆ ਉਹ ਆਪਣੇ ਆਪ ਦੀ ਜਿਹੜੀ ਅੰਦਰ ਦੀਆਂ ਗੱਲਾਂ ਬਾਤਾਂ ਇੱਕ ਆਰਟ ਦੇ ਰੂਪ ਦੇ ਵਿੱਚ, ਖਾਸ ਤੌਰ ਤੇ ਪੇਂਟਿੰਗ ਦੇ ਰੂਪ ਦੇ ਵਿੱਚ ਉਹਨੂੰ ਪ੍ਰੈਜ਼ੈਂਟ ਕਰਦੇ ਆ, ਉਹਨੂੰ ਪਬਲਿਸ਼ ਕਰਦੇ ਆ, ਹੈ ਨਾ, ਪੇਂਟ ਤੇ ਕਲਰ ਦੇ ਨਾਲ। ਸੋ ਇੱਕ ਬੜੀ ਸੂਖਮ ਕਲਾ ਵਾ। ਕਾਫੀ ਜਦੋਂ ਪੇਰੈਂਟਸ ਅਸੀਂ ਸ਼ੁਰੂ ਵਿੱਚ ਜਦੋਂ ਕੈਂਪ ਸ਼ੁਰੂ ਕੀਤਾ, ਸਰਦਾਰ ਪਰਮ ਸਿੰਘ ਹੁਣੀ ਇੱਥੇ ਆ ਜਿਹੜੇ ਕਿ ਲਗਾਤਾਰ 3 ਸਾਲ ਤੋਂ ਇਹ ਜਿਹੜਾ ਉਪਰਾਲਾ ਕਰ ਰਹੇ ਆ ਪੰਜਾਬੀ ਰੇਡੀਓ USA ਪੰਜਾਬੀ ਕਲਚਰਲ ਸੈਂਟਰ ਦੇ ਸਹਿਯੋਗ ਦੇ ਨਾਲ। ਤੇ ਸ਼ੁਰੂ ਵਿੱਚ ਇਹ ਗੱਲ ਕਰਦੇ ਸੀ ਕਿ ਜਦੋਂ ਕਮਿਊਨਿਟੀ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਆਰਟ, ਤੇ ਆਰਟ ਦੇ ਵਿੱਚ ਉਹ ਕਹਿੰਦੇ ਕਿ ਬੱਚਿਆਂ ਨੂੰ ਨਾ ਬਹੁਤਾ ਉਤਸ਼ਾਹਤ ਨਹੀਂ ਕਰਦੇ ਆਰਟ ਦੇ ਵਿੱਚ ਆਉਣ ਦਾ। ਪਰ ਅਸੀਂ ਇੱਥੇ ਦੇਖ ਰਹੇ ਹਾਂ ਫੁੱਲ ਹਾਲ ਸਾਡੇ ਸਾਹਮਣੇ ਆ ਤੇ ਸਾਰੇ ਪੇਰੈਂਟਸ ਜਿਹੜੇ ਵਧਾਈ ਦੇ ਪਾਤਰ ਆ ਕਿ ਇਸ ਸੂਖਮ ਕਲਾ ਦੇ ਨਾਲ ਜਿਹੜੇ ਬੱਚਿਆਂ ਨੂੰ ਉਹ ਜੋੜ ਰਹੇ ਆ। ਸੋ ਅੱਜ ਦੇ ਪ੍ਰੋਗਰਾਮ ਦੀ ਮੈਂ ਥੋੜੀ ਜਿਹੀ ਡੀਟੇਲ ਦੱਸਦਾ ਕਿ ਮੈਂ ਆਪਣੀ ਗੱਲਬਾਤ ਤੋਂ ਬਾਅਦ ਬੱਚੇ ਸਾਰੇ ਅੱਗੇ ਬੈਠੇ ਆ, ਇਹਨਾਂ ਨੂੰ ਅਸੀਂ ਜਿਹੜੇ ਇੱਥੇ ਸਰਟੀਫਿਕੇਟ ਆ ਉਹਨਾਂ ਦੀ ਵੰਡ ਹੋਊਗੀ। ਸੋ ਉਹਦੇ ਤੋਂ ਬਾਅਦ ਜੇ ਕੋਈ ਬੱਚਾ ਖਾਸ ਤੌਰ ਦੇ ਉੱਤੇ ਇੱਥੇ ਆ ਕੇ ਸਟੇਜ ਦੇ ਉੱਤੇ ਬੋਲਣਾ ਚਾਹੇ, ਸੋ ਜੀ ਆਇਆਂ ਨੂੰ, ਕਿਉਂਕਿ ਬੱਚਿਆਂ ਦੀ ਸਟੇਜ ਆ, ਬੱਚਿਆਂ ਦਾ ਇਵੈਂਟ ਆ, ਇਟਸ ਕਿਡਸ ਇਵੈਂਟ। ਇਫ ਐਨੀਬਡੀ ਵਾਂਟ ਟੂ ਸਪੀਕ ਔਨ ਦ ਸਟੇਜ, ਮੋਸਟ ਵੈਲਕਮ, ਆਪਾਂ ਉਹਨਾਂ ਨੂੰ ਇੱਥੇ ਵੈਲਕਮ ਕਰਾਂਗੇ। ਸੋ ਉਹਦੇ ਤੋਂ ਬਾਅਦ ਮੈਂ ਆਪਣੇ ਪ੍ਰੋਫੈਸਰ ਸਾਹਿਬ ਗੁਰਰੀਤ ਸਿੰਘ ਸਾਡੇ ਨਾਲ ਇੱਥੇ ਨੇ, ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਥੋੜ੍ਹੇ ਸਮੇਂ ਦੇ ਲਈ ਤੇ ਕੁਛ ਅੱਖਰ ਜੀ ਕੁਛ ਅੱਖਰ ਸਰਦਾਰ ਪਰਮ ਸਿੰਘ ਹੁਣੀ ਜੇ ਉਹ ਵੀ 2-4 ਅੱਖਰ ਸਾਡੇ ਨਾਲ ਸਾਂਝੇ ਕਰਨ। ਤੇ ਸੌਰੀ ਟੂ ਪੁੱਟ ਯੂ ਔਨ ਦਾ ਸਪੌਟ ਬਿਨਾਂ ਤੁਹਾਡੀ ਪਰਮਿਸ਼ਨ ਦੇ, ਬਟ ਆਈ ਥਿੰਕ ਇਹ ਜੇ ਤੁਸੀਂ ਕੁਛ ਅੱਖਰ ਕਹਿ ਸਕੋ ਬਹੁਤ ਉਹਦੇ ਲਈ ਧੰਨਵਾਦ। ਅੱਜ ਦੇ ਪ੍ਰੋਗਰਾਮ ਦੀ ਜਿਹੜੀ ਕਨਕਲੂਜਨ ਆ, ਸਾਡੇ ਖਾਸ ਮਹਿਮਾਨ ਜਿਹੜੇ ਕੱਲ੍ਹ ਹੀ ਪਾਕਿਸਤਾਨ ਤੋਂ ਸਾਡੇ ਨਾਲ ਪਹੁੰਚੇ ਆ, ਮਸੂਦ ਮੱਲੀ ਹੁਣੀ, ਉਹ ਇਸ ਪ੍ਰੋਗਰਾਮ ਦੀ ਕਨਕਲੂਜਨ ਕਰਨਗੇ। ਸੋ ਇਹ ਅੱਜ ਦਾ ਪ੍ਰੋਗਰਾਮ ਰਹੇਗਾ। ਸੋ ਸਭ ਤੋਂ ਪਹਿਲਾਂ ਆਪਾਂ ਬੱਚੇ ਕਿਉਂਕਿ ਫਰੰਟ ਤੇ ਬੈਠੇ ਆ, ਆਪਾਂ ਉਹਨਾਂ ਨੂੰ ਸਰਟੀਫਿਕੇਟ ਦੀ ਜਿਹੜੀ ਵੰਡ ਆ ਉਹ ਕਰਦੇ ਆ ਜੀ। ਸੋ ਮੈਂ ਇੱਕ ਬੱਚੇ ਦਾ ਨਾਮ ਲਊਂਗਾ ਜੀ। ਸੋ ਮੈਂ ਇੱਕ ਕਰਕੇ ਅਸੀਂ ਬੱਚਿਆਂ ਦੇ ਨਾਂ ਲਵਾਂਗੇ। ਸੋ ਉਹ ਇੱਥੇ ਸਟੇਜ ਦੇ ਉੱਪਰ ਆਉਣ ਤੇ ਆਪਾਂ ਇੱਕ ਵਾਰੀ ਸਾਰਿਆਂ ਦੇ ਇਨਾਮ ਵੰਡ ਕਰਕੇ
सॉरी सर्टिफिकेट वंड करके उन्होंने छोटे इनाम आ तो ਉਹਦੇ ਤੋਂ ਬਾਅਦ मैं बेनती करांगा कि बच्चे ਇੱਥੇ ਰਹਿਣ क्योंकि ਆਪਾਂ एक ग्रुप फोटो भी ਲੈਣੀ ਆ ਬੱਚਿਆਂ ਦੀ सो मैं बेनती करूँगा अपने अर्श भाजी ਇੱਥੇ आ चुके हैं सरदार परम ਸਿੰਘ ਹੋਣਾ ਨੂੰ कि ਤੁਸੀਂ प्लीज़ स्टेज ਦੇ ਉੱਤੇ ਆਓ ਤੇ ਅੱਜ ਦਾ ਜਿਹੜਾ ਸਰਟੀਫਿਕੇਟ ਤੇ ਜਿਹੜਾ ਵੰਡ ਆ ਉਹਦੀ ਅਸੀਂ ਸ਼ੁਰੂਆਤ ਕਰੀਏ ਸੋ ਤਕਰੀਬਨ ਇੱਕ ਹਫ਼ਤੇ ਤੋਂ ਬੱਚੇ ਬੜੇ ਜ਼ੋਰ ਦੇ ਨਾਲ ਲੱਗੇ ਹੋਏ ਆ ਬੜੇ ਉਤਸ਼ਾਹ ਦੇ ਨਾਲ ਸੋ ਜੀ ਆਇਆਂ ਨੂੰ ਮਨਪ੍ਰਵੇਸ਼ ਸਿੰਘ ਸਿੱਧੂ ਇਸ ਤੋਂ ਬਾਅਦ ਸੋ ਫਰੰਟ ਤੇ ਦੇਖੋ ਜਦੋਂ ਸਾਰੇ ਬੱਚੇ ਆਉਂਦੇ ਆ ਉਸ ਤੋਂ ਬਾਅਦ ਹਾਵੀ ਤੂਰ ਉਹ ਵੀ ਰੈਡੀ ਰਹਿਣ ਥੈਂਕ ਯੂ ਸੋ ਰਾਉਂਡ ਆਫ ਅਪਲਾਜ਼ ਜਦੋਂ ਵੀ ਬੱਚੇ ਇੱਥੇ ਆਉਂਦੇ ਆ ਉਹਨਾਂ ਦੀ ਹੌਸਲਾ ਅਫਜ਼ਾਈ ਦੇ ਲਈ ਸਾਰੇ ਤਾੜੀਆਂ ਪਲੀਜ਼ ਜ਼ਰੂਰ ਮਾਰੋ ਸੋ ਹਾਵੀ ਤੂਰ ਗੁਰਨਿਸ਼ਾਨ ਸਿੰਘ ਮਾਨ ਤਾੜੀਆਂ 'ਚ ਕੰਜੂਸੀ ਨਾ ਕਰਿਓ ਪ੍ਰਿਆ ਕੌਰ ਮਾਨ प्रिया कौर मान जसनूर कौर मान हरजोत सिंह तूर कोई नहीं जोया वानी सिंह जोया वानी सिंह शायद लगता अच्छा तुम उन्होंने सर्टिफिकेट उन्होंने बिहाफ से लै सकते हो ਉਸ ਤੋਂ ਬਾਅਦ ਆਕਾਸ਼ਦੀਪ ਸਿੰਘ ਸੰਘਾ ਸਿਮਰਤ ਕੌਰ ਸੰਘਾ ਵੈਲ ਡਨ ਸਾਰੇ ਬੱਚਿਆਂ ਦਾ सुखमनी कौर एकम जोत कौर सुखन बराड़ शरण कौर गरेवाल ज्ञान सिंह गरेवाल साहिब सिंह जसराज सिंह धालीवाल
रणवीर सिंह धालीवाल, साहिब सिंह सैनी, सहजलीन कौर सियान, बच्चों ने बहुत मेहनत की है जी, ताड़ियां ते थोड़ा। जोरावर सिंह नागरा, महराब सिंह मान, जपजी कौर, समरीन कौर, ताड़ियां, हरमन्नत कौर रसिया, हरमन्नत कौर, शाहबाज सिंह सिद्धू, जॉनवीर सिंह सिद्धू, इमृत कौर सेखों, मनरीत कौर संगा, कुदरत कौर, निमर कौर, अवनीत कौर, जसवीन कालों, कैटेगरी तो खास तौर पर जो लगातार तीसरे साल बच्चों का ये इवेंट कर रहे, बहुत बहुत धन्यवाद। छोटा जहा उपराला सारे साढ़े सारे वालों इन्हों सारे सत श्री अकाल।
ਮੈਨੂੰ ਨਹੀਂ ਪਤਾ ਕਿੰਨਾ ਹੀ ਬੋਲਣਾ, ਪਰ ਜੋ ਇੱਕ ਦੋ ਗੱਲਾਂ ਪਿਛਲੇ ਜੋ 2-3 ਸਾਲ ਮੈਂ ਆਇਆ ਜਾਂ ਇਸ ਵਾਰ ਜੋ ਮੈਂ ਮਹਿਸੂਸ ਕੀਤਾ ਉਹਦੇ ਵਿੱਚੋਂ ਕੁਝ ਗੱਲਾਂ ਸਾਂਝੀਆਂ ਮੈਂ ਕਰੂੰਗਾ। ਸੋ ਜਦੋਂ ਮੈਂ ਪਹਿਲੇ ਸਾਲ ਜਾਂ ਪਿਛਲੇ ਸਾਲ ਮੈਨੂੰ ਮਹਿਸੂਸ ਹੁੰਦਾ ਸੀਗਾ ਕਿ ਕੋਈ ਬੱਚੇ ਬੜਾ ਕੁਝ ਕਰਨਾ ਚਾਹੁੰਦੇ ਆ ਪੇਂਟਿੰਗ ਦੇ ਵਿੱਚ ਜਾਂ ਹੋਰ ਵੀ ਜੋ ਜਿਹੜੇ ਫੀਲਡ ਨੇ ਉੱਥੇ ਸ਼ਾਇਦ ਵੱਡਿਆਂ ਵੱਲੋਂ ਥੋੜ੍ਹੀ ਕੋਈ ਕਮੀ ਹੈ ਕਿ ਉਹ ਆਪਣਾ ਜੋ ਉਹਨਾਂ ਨੂੰ ਠੀਕ ਲੱਗਦਾ ਉਹ ਬੱਚਿਆਂ ਦੇ ਉੱਤੇ ਲਾ ਪਾਉਂਦੇ। ਸੋ ਪਿਛਲੇ ਸਾਲ ਮੈਨੂੰ ਲੱਗਿਆ ਕਿ ਸ਼ਾਇਦ ਕੋਈ ਪੱਕੀ ਗੱਲ ਹੀ ਹੈ ਕਿ ਮਾਪੇ ਵਧੀਆ ਹੀ ਚਾਹੁੰਦੇ ਆ ਬੱਚਿਆਂ ਲਈ। ਸੋ ਵੀ ਜੇ ਇਸ ਫੀਲਡ ਦੇ ਵਿੱਚ ਆਪਾਂ ਚਾਹੁੰਦੇ ਹਾਂ ਕਿ ਆਉਣ, ਤਾਂ ਮੈਂ ਸੋਚਿਆ ਹੈ ਕਿ ਇਸ ਵਾਰ ਮੈਂ ਕੁਛ ਇਹਦੇ ਵਿੱਚ ਕੀ, ਜੇ ਮਤਲਬ ਕਿਸੇ ਨੇ ਇਹਨੂੰ ਆਪਣਾ ਫੁੱਲ ਟਾਈਮ ਪ੍ਰੋਫੈਸ਼ਨ ਬਣਾਉਣਾ ਹੋਵੇ ਜਾਂ ਇਸ ਫੀਲਡ 'ਚ ਰਹਿਣਾ ਹੋਵੇ ਤਾਂ ਕੀ ਕੀਤਾ ਜਾਵੇ, ਜੋ ਕੀ ਕਰ ਸਕਦਾ। ਮੈਂ ਸੋਚਿਆ ਮੈਂ ਉਹ ਸਾਰਾ ਲੱਭ ਕੇ ਲਿਆ। ਪਰ ਕੀ ਹੋਇਆ ਕਿ ਪਿਛਲੇ ਟਾਈਮ ਦੇ ਵਿੱਚ ਤਕਰੀਬਨ ਸਾਲ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੋਇਆ। ਜੋ ਆਪਣਾ ਟਾਈਮ ਹੈ ਉਹਦੇ ਵਿੱਚ ਕਿੱਦਾਂ ਹੋਣਾ, ਕਿਸ ਤਰ੍ਹਾਂ ਦੇ ਪ੍ਰੋਫੈਸ਼ਨ ਹੋਣੇ ਹੈ, ਸਾਰਾ AI ਦਾ ਲਾਂਚ ਹੋਇਆ ਤੁਸੀਂ ਸਾਰਿਆਂ ਨੇ ਦੇਖਿਆ ਕਿ ਉਹਦੇ ਨਾਲ ਬਹੁਤ ਚੀਜ਼ਾਂ ਬਦਲ ਗਈਆਂ। ਅਤੇ ਉਹ ਬਦਲਣੇ ਨਾਲ ਫਿਰ ਮੈਨੂੰ ਲੱਗਿਆ ਕਿ ਇਹ ਤਾਂ ਹੁਣ ਕਿਸੇ ਵੀ ਫੀਲਡ ਬਾਰੇ ਕਿਹਾ ਜਾ ਸਕਦਾ ਕਿ ਆਉਣਾ ਆਪਾਂ ਕਿੱਦਾਂ ਰੱਖਣਾ। ਕਿ ਜੇ ਬੱਚਿਆਂ ਨੂੰ ਆਪਾਂ ਧਿਆਨ 'ਚ ਰੱਖ ਕੇ ਕੁਛ ਵੀ ਕਰਨਾ ਹੋਵੇ, ਹੁਣ ਬਹੁਤ ਜ਼ਿਆਦਾ ਕਹਿਣ ਲੱਗੇ ਜਿਹੜੀ ਹੁਣ ਦੀ ਪੜ੍ਹਾਈ ਹੈ ਹੋ ਸਕਦਾ 10 ਸਾਲਾਂ ਨੂੰ ਬਿਲਕੁਲ ਇਰੈਲੇਵੈਂਟ ਹੋ ਜਾਏ। ਸੋ ਪਰ ਇਹ ਤਾਂ ਚਲੋ ਹੁਣ ਕੁਛ ਨਹੀਂ ਪਤਾ ਕੀ ਹੋਵੇ, ਪਰ ਇੱਕ ਦੋ ਗੱਲਾਂ ਮੈਨੂੰ ਉਹ ਸਾਰਾ ਕੁਝ ਦੇਖਦਿਆਂ ਮਹਿਸੂਸ ਹੋਇਆ ਕਿ ਹੁਣ ਜਿਹੜੀਆਂ ਪਹਿਲੀਆਂ ਗੱਲਾਂ ਪੁਰਾਣੀਆਂ ਗੱਲਾਂ ਸੀਗੀਆਂ ਉਹ ਹੋਰ ਵੀ ਜ਼ਿਆਦਾ ਰੈਲੇਵੈਂਟ ਹੋ ਗਈਆਂ। ਉਹਦੇ ਵਿੱਚੋਂ ਇੱਕ ਮੈਨੂੰ ਯਾਦ ਆਇਆ ਕਿ ਖਲੀਲ ਜਿਬਰਾਨ ਦੀ ਕਵਿਤਾ ਹੈ, ਉਹਦੇ ਵਿੱਚ ਉਹ ਕਹਿੰਦਾ ਕਿ ਬੱਚੇ ਜਿਹੜੇ ਆ ਇਹ ਤੁਹਾਡੇ ਨਹੀਂ ਹੁੰਦੇ, ਮਾਪਿਆਂ ਲਈ ਉਹ ਕਵਿਤਾ ਬੇਸਿਕਲੀ। ਉਹ ਕਹਿੰਦੇ ਕਿ ਬੱਚੇ ਹੁੰਦੇ ਆ ਵੀ ਜਿਹੜੀ ਜੀਵਨ ਜੀਣ ਦੀ ਥਾਂ ਨੇ ਅਕਾਲ ਪੁਰਖ ਨੇ ਹਰੇਕ ਬੱਚੇ ਅੰਦਰ ਪਾਈ ਹੁੰਦੀ, ਬੱਚੇ ਉਹਦੇ ਹੁੰਦੇ ਆ। ਉਸ ਤਾਂਘ ਨੇ ਉਹਨਾਂ ਨੂੰ ਸਾਰੀ ਉਮਰ ਤੋੜੀ ਰੱਖਣਾ ਹੁੰਦਾ। ਅਤੇ ਉਹ ਜਿਹੜੀ ਤਾਂਘ ਹੈ ਉਹ ਮਤਲਬ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਨ੍ਹਾਂ ਦੇ ਅੰਦਰ ਉਹ ਜ਼ਿੰਦਗੀ ਰਹਿ ਜਾਂਦੀ ਹੈ ਉਹ ਆਪਣੇ ਸਾਰੇ ਡਿਸੀਜ਼ਨ ਵੀ ਠੀਕ ਬਣਾ ਲੈਂਦੇ ਆ। ਬਾਕੀ ਤਾਂ ਚਲੋ ਮਾਲਕ ਦੇ ਹੱਥ ਨਾਲ ਠੀਕ ਕੀ ਹੋਣਾ ਗਲਤ ਕੀ ਹੋਣਾ, ਪਰ ਜਿਹੜੀ ਉਹ ਬੇਸਿਕ ਤਾਂਘ ਉਹ ਨਹੀਂ ਹੋਣੀ ਚਾਹੀਦੀ। ਕਈ ਵਾਰੀ ਆਪਾਂ ਜਾਂ ਹੁਣ ਦੇ ਜਿਹੜਾ ਐਜੂਕੇਸ਼ਨ ਸਿਸਟਮ ਹੈ ਇਹਦਾ ਵੀ ਥੋੜ੍ਹਾ ਕਸੂਰ ਹੈਗਾ ਕਿ ਜਿਹੜੀ ਉਹ ਤਾਂਘ ਹੈ ਉਹਨੂੰ ਬੜੀ ਸਖਤ ਵਰਤੀ ਹੈ। ਤਾਂ ਮਾਪਿਆਂ ਲਈ ਮੈਨੂੰ ਲੱਗਦਾ ਕਿ ਉਹ ਬੜਾ ਜ਼ਰੂਰੀ ਹੈ ਕਿ ਉਹ ਜਿਹੜੀ ਕਹਿ ਲਓ ਕਿ ਜੀਵਨ ਤਾਂਘ ਹੈ ਉਹ ਬਚੀ ਰਹੇ, ਕਿਸ ਨਾਲ ਉਹ ਬਣੀ ਰਹੇ। ਹੁਣ ਦਾ ਜਿਹੜਾ ਬਣਿਆ ਹੋਇਆ ਮਾਹੌਲ ਹੈ ਇਹਦੇ ਵਿੱਚ ਉਸ ਤਾਂਘ ਨੂੰ ਮਾਰ ਦੇਣ ਦੇ ਸਾਧਨ ਜ਼ਿਆਦਾ ਬਣੇ ਹੋਏ ਆ। ਸੋ ਸਾਡੀ ਜ਼ਿੰਮੇਵਾਰੀ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ। ਅਤੇ ਦੂਜੀ ਗੱਲ ਕਾਫੀ ਤੁਸੀਂ ਵੀ ਸੁਣੀ ਹੋਣੀ ਹੈ ਕਿ ਵੀ ਜੇ ਮਾਪੇ ਬੱਚਿਆਂ ਨੂੰ ਕੁਝ ਦੇ ਸਕਦੇ ਆ ਤਾਂ ਉਹ ਹੈਗਾ ਰੂਟਸ ਅਤੇ ਵਿੰਗਸ। ਸੋ ਇਹ ਹੁਣ ਜਿੱਦਾਂ ਦਾ ਸਮਾਂ ਜਿੱਦਾਂ ਦਾ ਆ ਰਿਹਾ, ਜਿੰਨਾ ਸਮਾਂ ਤੇਜ਼ੀ ਨਾਲ ਬਦਲ ਰਿਹਾ, ਜਿੰਨੀਆਂ ਚੀਜ਼ਾਂ ਬਦਲ ਰਹੀਆਂ, ਉਹਦੇ ਵਿੱਚ ਗੱਲ ਹੋਰ ਜ਼ਿਆਦਾ ਇਹਦੀ ਇੰਪੋਰਟੈਂਸ ਵਧੀ ਜਾਂਦੀ ਹੈ ਕਿ ਜਿਹੜੇ ਰੂਟਸ ਨਾਲ ਜੁੜੇ ਹੋਣਾ ਅਤੇ ਉਹਨਾਂ ਦਾ ਜਿਹੜਾ ਕਹਿ ਲਓ ਕਿ ਉਹਨਾਂ ਦੇ ਅੰਦਰ ਉੱਡਣ ਦੀ ਜਿਹੜੀ ਇੱਛਾ ਹੁੰਦੀ ਹੈ ਕਿ ਉਹ ਸੁਪਨਾ ਦੇਖ ਸਕਦੇ ਹੁੰਦੇ ਆ, ਉਹ ਨਹੀਂ ਹੋਣਾ ਚਾਹੀਦਾ। ਸੋ ਮੈਂ ਤਾਂ ਇਹੀ ਕਹੂੰਗਾ ਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਲਾ ਦੇ ਫੀਲਡ ਵਿੱਚ ਹੀ ਆਉਣਾ। ਵੈਸੇ ਤਾਂ ਜੇ ਦੇਖਿਆ ਜਾਵੇ ਜੇ ਜਿਹੜਾ ਬੇਸਿਕ ਨੁਕਤਾ ਹੈ ਅਤੇ ਜਿਹੜੀ ਜੀਵਨ ਤਾਂਘ ਦੀ ਗੱਲ ਹੈ ਜਾਂ ਜਿਹੜੀ ਵਿੰਗਸ ਵਾਲੀ ਗੱਲ ਹੈ, ਰੂਟਸ ਦਾ ਸਬੰਧ ਪਿੱਛੇ ਨਾਲ ਹੈ ਕਿ ਸਾਡੇ ਅਸੀਂ ਜੋ ਅੱਜ ਹੈ ਉਹਦੇ ਪਿੱਛੇ ਕੀ ਵਾਪਰਿਆ, ਸਾਡੇ ਪੁਰਖਿਆਂ ਨੇ ਕੀ ਕੀਤਾ ਕਿ ਅਸੀਂ ਕਿਸੇ ਵੀ ਗੱਲ ਨੂੰ, ਕਿਸੇ ਘਟਨਾ ਨੂੰ ਇਸ ਤਰ੍ਹਾਂ ਕਿਉਂ ਰਿਐਕਟ ਕਰਦੇ ਹਾਂ। ਉਹ ਰੂਟਸ, ਉਹ ਗੱਲਾਂ ਆਪਣੇ ਬੱਚਿਆਂ ਨੂੰ ਸਾਡੇ ਨੂੰ ਪਤਾ ਹੋਣੀਆਂ ਚਾਹੀਦੀਆਂ, ਇਤਿਹਾਸ ਪਤਾ ਹੋਣਾ ਚਾਹੀਦਾ ਜਾਂ ਹੋਰ ਉਹ ਸਾਡਾ ਫਰਜ਼ ਹੈ ਅਸੀਂ ਦੱਸੀਏ। ਜਿਹੜਾ ਅੱਗੇ ਵਾਲਾ ਕੰਮ ਹੈ ਉਹ ਵਿੰਗਸ ਵਾਲੀ ਗੱਲ ਹੈ ਕਿ ਉਹਦੇ ਜਿਹੜੇ ਖੰਭ ਨੇ ਉਹ ਕਿਵੇਂ ਪੂਰੇ ਤਾਕਤਵਰ ਰਹਿਣ ਕਿ ਉਹ ਪੂਰੀ ਫਲਾਈਟ ਲੈ ਸਕੇ। ਸੋ ਜਦੋਂ ਇਸ ਤਰ੍ਹਾਂ ਕੋਈ ਵਿਚਰਦਾ ਕੋਈ ਵੀ ਜਵਾਕ ਤਾਂ ਉਹਦਾ ਜਿਹੜਾ ਕਿਸੇ ਵੀ ਫੀਲਡ 'ਚ ਹੋਵੇ ਫਿਰ ਉਹ ਕ੍ਰੀਏਟਿਵ ਹੀ ਹੈ। ਫਿਰ ਉਹ ਬਿਲਕੁਲ ਪਹਿਲਾਂ ਬਣੀਆਂ ਹੋਈਆਂ ਗੱਲਾਂ ਤੱਕ ਦਾਇਰੇ 'ਚ ਸੀਮਿਤ ਨਹੀਂ ਰਹਿੰਦਾ, ਉਹਨੂੰ ਤੋੜ ਕੇ ਲੱਗ ਜਾਂਦਾ। ਅਤੇ ਇਹ ਗੱਲ ਮੈਂ ਚਾਹੁੰਦਾ ਕਿ ਆਪਾਂ ਜ਼ਰੂਰ ਧਿਆਨ 'ਚ ਰੱਖੀਏ ਕਿ ਜਿਹੜੇ ਸਾਡੇ ਨਿਆਣੇ ਆ ਅਜੇ ਬਹੁਤ ਜ਼ਿਆਦਾ ਵਧੀਆ। ਈਵਨ ਮੈਨੂੰ ਮਹਿਸੂਸ ਹੋਇਆ ਕਿ ਮੈਂ ਕੁਝ ਗੱਲਾਂ ਜਿਹੜੀਆਂ ਉਹ 'ਚ ਜਾਣਦਾ ਪਰ ਸ਼ਾਇਦ ਉਹਨਾਂ ਨੂੰ ਮੈਂ ਪੂਰੀ ਤਰ੍ਹਾਂ ਜੀ ਨਹੀਂ ਰਿਹਾ, ਉਹ ਨਿਆਣੇ ਯਾਦ ਕਰਾਂਗੇ। ਅਤੇ ਇੱਦਾਂ ਨਹੀਂ ਹੈ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਕਿ
ਅੱਛਾ, ਇੱਕ ਆਪਣੀ ਭਤੀਜੀ ਹੈ ਨਿਮਰ, ਉਹਨੇ ਪੇਂਟਿੰਗ ਬਣਾਈ, ਬਹੁਤ ਛੋਟੀ ਹੈ। ਸੋ ਜਿਸ ਤਰ੍ਹਾਂ ਨਾਲ ਮੈਂ ਕਹਿੰਦਾ ਸੀ ਕਿ ਤੁਸੀਂ ਇਸ ਤਰ੍ਹਾਂ ਫੁੱਲ ਬਣਾਓ, ਇਸ ਤਰ੍ਹਾਂ ਇਹ ਚੀਜ਼ ਬਣਾਓ, ਉਹ ਮੈਨੂੰ ਲੱਗਿਆ ਕਿ ਸ਼ਾਇਦ ਇਹ ਤੋਂ ਫੋਲੋ ਨਹੀਂ ਹੋਇਆ ਪੂਰੀ ਤਰ੍ਹਾਂ। ਫਿਰ ਮੈਂ ਉਹਨੂੰ ਦੱਸਣ ਲੱਗਾ ਵੀ ਮੈਨੂੰ ਲੱਗਦਾ, ਮੈਂ ਪੇਪਰ ਲਿਆ ਖਾਲੀ ਕੋਲ ਨੂੰ, ਤੇ ਸ਼ਾਇਦ ਇਹ ਠੀਕ ਨਹੀਂ ਬਣੀ, ਤੇ ਤੈਨੂੰ ਪੇਪਰ ਹੋਰ ਚਾਹੀਦਾ। ਉਹਨੇ ਉਹਨੂੰ ਦੇਖਿਆ ਤੇ ਮੈਨੂੰ ਕਹਿੰਦੀ ਠੀਕ ਤਾਂ ਹੈਗੀ ਹੈ। ਸੋ ਜਿਹੜਾ ਮੈਨੂੰ ਵੀ ਲੱਗਿਆ ਵੀ ਗੱਲ ਤੇ ਜੀ ਠੀਕ ਹੈ, ਤੇ ਠੀਕ ਤਾਂ ਹੈਗੀ ਆ। ਸੋ ਇਹ ਜਿਹੜੀ ਕਲੀਨ ਦੇ ਦੌਰਾਨ ਦੀ ਮੈਂ ਕਵਿਤਾ ਦੀ ਗੱਲ ਕਰਦਾ, ਉਹਦੇ 'ਚ ਇੱਕ ਹਿੱਸਾ ਇਹਦੀ ਹੈ, ਉਹ ਕਹਿੰਦਾ ਕਿ ਅਸੀਂ ਨਹੀਂ ਇਹਨਾਂ ਨੂੰ ਦੱਸਣਾ, ਇਹਨਾਂ ਦੇ ਅੰਦਰ ਗੁਰੂ ਸਾਹਿਬ ਨੇ ਗੱਲ ਪਾ ਕੇ ਭੇਜੀ ਹੋਈ ਹੈ, ਆਪਾਂ ਨੂੰ ਦੇਖਣਾ ਹੈ ਕਿ ਉਹ ਕਿੱਦਾਂ ਖੇਡਦੇ। ਸੋ ਆਪਾਂ ਨੂੰ ਮਤਲਬ ਖੇਡਣ ਦੇਣਾ, ਉਹਨੂੰ ਮੋੜਨ ਦੇਣਾ ਪੂਰਾ, ਕਿ ਆਪਾਂ ਉਹਦੇ ਅੱਗੇ ਕੋਈ ਬੰਦਿਸ਼ ਨਹੀਂ ਖੜੀ ਕਰੀਏ। ਸੋ ਇਹ ਮੈਨੂੰ ਲੱਗਦਾ ਕਿ ਬੱਚੇ ਠੀਕ ਹੀ ਨਹੀਂ, ਬੱਚਿਆਂ ਨੂੰ ਮੇਰੇ ਵੱਲੋਂ ਕੁਛ ਨਹੀਂ ਹੈ, ਸਗੋਂ ਇਹਨਾਂ ਵੱਲੋਂ ਮੇਰੇ ਲਈ ਬਹੁਤ ਕੁਛ। ਸੋ ਇਹ ਗੱਲ ਹੈ ਜਿਹੜੀ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਧਿਆਨ 'ਚ ਰੱਖਣੀ ਚਾਹੀਦੀ ਹੈ। ਤੇ ਧੰਨਵਾਦ ਜੀ, ਬੜਾ ਵਧੀਆ ਲੱਗਿਆ ਇਸ ਪ੍ਰੋਗਰਾਮ ਲਈ, ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਸਰਦਾਰ ਪਰਮ ਸਿੰਘ ਹੋਣਾ ਦਾ, ਸਰਦਾਰ ਗੁਰਰੀਤ ਸਿੰਘ ਪ੍ਰੋਫੈਸਰ ਸਾਹਿਬ ਨੂੰ, ਬਰਾੜ ਹੋਣਾ ਨੂੰ ਅਸੀਂ ਇੱਥੇ ਪਲੀਜ਼ ਸਟੇਜ ਦੇ ਉੱਤੇ ਬੁਲਾਉਂਦੇ ਹਾਂ ਕਿ ਦੋ ਸ਼ਬਦ ਉਹ ਆਪਣੇ ਕਹਿਣ, ਤੇ ਅਸੀਂ ਇਹ 10 ਕੁ ਮਿੰਟ ਵਿੱਚ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹਨੂੰ ਕਨਕਲੂਡ ਕਰ ਦਾਂਗੇ। ਸੋ 5-7 ਮਿੰਟ ਦੇ ਵਾਸਤੇ ਸਰਦਾਰ ਗੁਰਰੀਤ ਸਿੰਘ ਬਰਾੜ ਜੀ। ਤੇ ਜੀ ਸੋ ਇੱਕ ਨਾਲ ਦੀ ਨਾਲ ਇੰਪੋਰਟੈਂਟ ਬੇਨਤੀ ਹੈ ਕਿ ਵਾਈਲ ਪ੍ਰੋਫੈਸਰ ਸਾਹਿਬ ਇੱਥੇ ਆ ਤੇ ਬੱਚੇ ਪਿਕਚਰ ਲੈ ਰਹੇ ਆ, ਜਿਹੜੇ ਇੱਕ ਅਸੀਂ ਨਾ ਇਨਫੋਰਮੇਸ਼ਨ ਪਾਸ ਅਰਾਊਂਡ ਕਰ ਰਹੇ ਆ, ਪੇਰੈਂਟਸ ਇੱਥੇ ਪਲੀਜ਼ ਆਪਣਾ ਨਾਮ ਤੇ ਕੰਟੈਕਟ ਨੰਬਰ ਸੋ ਸਾਨੂੰ ਪਲੀਜ਼ ਇਹਦੇ ਵਿੱਚ ਲਿਖ ਦੇਣ ਤਾਂ ਕਿ ਸਾਡੇ ਰੈਕਡ ਦੇ ਵਿੱਚ ਆ ਜਾਏ, ਤੇ ਆਉਣ ਵਾਲੇ ਜਿਹੜੇ ਇਵੈਂਟ ਆ ਉਹਦੇ ਬਾਰੇ ਤੁਹਾਨੂੰ ਅਸੀਂ ਇਨਫੋਰਮ ਕਰਦੇ ਰਹੀਏ। ਸੋ ਅਰਸ਼ਪਾ ਜੀ ਇਨਫੋਰਮੇਸ਼ਨ ਪਾਸ ਔਨ ਕਰ ਰਹੇ ਆ, ਨਾਮ ਤੇ ਫੋਨ ਨੰਬਰ ਪਲੀਜ਼ ਤੁਸੀਂ ਲਿਖ ਦਿਓ। ਸੋ ਪ੍ਰੋਫੈਸਰ ਸਾਹਿਬ ਵਿਦਆਊਟ ਫਰਦਰ ਡਿਲੇ। ਹਾਂਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਤੇ ਉਹਨਾਂ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਇੰਨਾ ਸੋਹਣਾ ਪ੍ਰੋਗਰਾਮ ਉਲੀਕਿਆ। ਬਹੁਤ ਵੱਡੀ ਕਮਿਊਨਿਟੀ ਦੀ ਸੇਵਾ ਹੈ। ਸੋ ਸਾਰੀ ਟੀਮ ਦਾ, ਹਰਜੋਤ ਭਾਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਉਸ ਤੋਂ ਵੀ ਜ਼ਿਆਦਾ ਮੈਂ ਧੰਨਵਾਦ ਕਰਦਾ ਸਾਰੇ ਪੇਰੈਂਟਸ ਦੇ ਬਿਹਾਫ 'ਤੇ ਪਰਮ ਸਿੰਘ ਆਰਟਿਸਟ ਦਾ, ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਲਈ ਆਏ। ਸੋ ਇੱਕ ਗੱਲ ਜਿਹੜੀ ਮੈਂ ਕੱਲ੍ਹ ਭਾਜੀ ਦੇ ਨਾਲ ਵੀ ਕੀਤੀ ਸੀ, ਪਰਮ ਭਾਜੀ ਦੇ ਨਾਲ ਵੀ, ਪੇਰੈਂਟਸ ਬੈਠੇ ਬੈਠੇ ਡਿਸਕਸ ਕਰ ਰਹੇ ਸੀਗੇ ਕਿ ਇੱਕ ਹਫ਼ਤਾ ਕੋਈ ਜ਼ਿਆਦਾ ਟਾਈਮ ਨਹੀਂ ਹੈ, ਘੱਟੋ ਘੱਟ 2 ਹਫ਼ਤੇ ਦਾ ਹੋਣਾ ਚਾਹੀਦਾ ਹੈ ਕੈਂਪ। ਸੋ ਇਹ ਗੱਲ ਮੈਂ ਭਾਜੀ ਨੂੰ ਕਨਵੇ ਕੀਤੀ ਤੇ ਭਾਜੀ ਕਹਿੰਦੇ ਵੀ 1 ਹਫ਼ਤਾ ਦੇ ਵਿੱਚ ਮੈਨੂੰ ਲੱਗਦਾ ਵੀ ਠੀਕ ਹੈ, ਟਾਈਮ ਕੱਢਣਾ ਔਖਾ ਹੁੰਦਾ, ਜੇ 2 ਹਫ਼ਤੇ ਵੀ ਕਰ ਲਾਂਗੇ ਤਾਂ ਗੱਲ ਜ਼ਿਆਦਾ ਕੰਟੀਨਿਊਟੀ ਦੀ ਹੁੰਦੀ ਹੈ। ਉਹ ਕਹਿੰਦੇ ਵੀ ਜੇ ਬੱਚਾ ਸਾਰਾ ਸਾਲ ਕੁਛ ਨਾ ਕਰੇ ਤੇ ਫਿਰ ਸਾਲ ਦੇ ਵਿੱਚ ਇੱਕੋ ਵਾਰੀ ਕਰਨਾ ਹੈ, ਉਹਦੇ ਨਾਲ ਗੱਲ ਨਹੀਂ ਬਣਦੀ। ਸੋ ਮੈਂ ਘਰੇ ਜਾ ਕੇ ਇਹਨਾਂ ਦੋਵਾਂ ਚੀਜ਼ਾਂ ਨੂੰ ਕੰਬਾਈਨ ਕੀਤਾ ਤੇ ਮੈਂ ਇਹ ਪ੍ਰਪੋਜ਼ਲ ਲੈ ਕੇ ਆਇਆ ਵੀ ਉਹ ਕੰਟੀਨਿਊਟੀ ਵੀ ਬਣੀ ਰਹੇ ਤੇ ਇੱਕ ਹਫ਼ਤੇ ਦਾ ਰੁਝੇਵਾਂ ਵੀ ਰਵੇ। ਤੇ ਕਿਉਂ ਨਾ ਇਦਾਂ ਕਰੀਏ ਕਿ ਭਾਜੀ ਨੂੰ ਦਸੰਬਰ ਦੇ ਵਿੱਚ ਫਿਰ ਸੱਦ ਲਈਏ, ਜਦੋਂ ਕੈਲਗਰੀ ਦੇ ਵਿੱਚ ਸਨੋ ਪਵੇ ਤੇ ਆਪਾਂ ਇੱਥੇ ਨਾਲੇ ਧੁੱਪ ਸੇਕਾਂਗੇ, ਨਾਲੇ ਤੁਸੀਂ ਸਾਡੇ ਕੋਲ ਫਿਰ ਆ ਜਾਓ। ਸੋ 6-6 ਮਹੀਨੇ ਬਾਅਦ ਇੱਕ ਹਫ਼ਤੇ ਦਾ ਕੈਂਪ, ਨਾਲੇ ਬੱਚਿਆਂ ਦੀ ਕੰਟੀਨਿਊਟੀ ਬਣੀ ਰਹੂ। ਸੋ ਇਹ ਮੇਰੀ ਤਜਵੀਜ਼ ਦੇ ਉੱਤੇ ਪਲੀਜ਼ ਗੌਰ ਕਰਿਓ। ਜੀ, ਇਸ ਤੋਂ ਬਾਅਦ ਮੈਂ 2 ਗੱਲਾਂ ਕਰਨੀਆਂ ਨੇ। ਜਦੋਂ ਮੈਂ ਬੱਚਿਆਂ ਨੂੰ ਮੁਖਾਤਿਬ ਹੁੰਦਾ ਤਾਂ ਮੈਂ ਇੱਕੋ ਗੱਲ 'ਤੇ ਜ਼ੋਰ ਦਿੰਦਾ ਕਿ ਤੁਸੀਂ ਆਪਣੇ ਆਪ ਨੂੰ ਸੁਸਾਇਟੀ ਦੇ ਲਈ ਕਿਸ ਤਰ੍ਹਾਂ ਕਾਬਲ ਬਣਾਉਣਾ ਤਾਂ ਕਿ ਤੁਸੀਂ ਜਿਹੜੀ ਸੁਸਾਇਟੀ ਦੇ ਵਿੱਚੋਂ ਉੱਗੇ ਹੋ, ਜਿਹੜੀ ਸੁਸਾਇਟੀ 'ਚੋਂ ਪੈਦਾ ਹੋਏ ਹੋ, ਉਹ ਸਮਾਜ ਦੇ, ਉਹਨਾਂ ਲੋਕਾਂ ਦੇ ਕੰਮ ਆ ਸਕੋ। ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਇਹੋ ਜਿਹਾ ਬਣਾਈਏ ਕਿ ਸਾਡਾ ਲੋਕਾਂ ਨੂੰ ਫਾਇਦਾ ਹੋਵੇ। ਭਾਵੇਂ ਡਾਕਟਰ ਬਣੀਏ, ਭਾਵੇਂ ਇੰਜੀਨੀਅਰ ਬਣੀਏ, ਭਾਵੇਂ ਸਾਇੰਟਿਸਟ ਬਣੀਏ, ਭਾਵੇਂ ਆਰਟਿਸਟ ਬਣੀਏ, ਤਾਂ ਉਹ ਲੋਕਾਂ ਦੀ ਗੱਲ ਕਰਨੀ, ਲੋਕਾਂ ਦੇ ਵਾਸਤੇ ਕੰਮ ਕਰਨਾ, ਆਈ ਥਿੰਕ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ। ਤੁਹਾਡਾ ਕਰੀਅਰ ਵੀ ਇੰਪੋਰਟੈਂਟ ਹੈ, ਪੈਸੇ ਕਮਾਉਣਾ ਵੀ ਇੰਪੋਰਟੈਂਟ ਹੈ, ਪਰ ਲੋਕਾਂ ਦੇ ਕੰਮ ਆਉਣਾ। ਮੈਂ ਖੁਦ ਰੁੱਖਾਂ ਬੂਟਿਆਂ ਦੀ ਸਾਇੰਸ ਪੜ੍ਹਦਾ, ਸੋ ਮੇਰਾ ਜ਼ਿਆਦਾ ਵਾਰ ਸਾਇੰਸ ਦੇ ਨਾਲ ਰਹਿੰਦਾ। ਇਸੇ ਕਰਕੇ ਮੈਂ ਆਪਣੀ ਇਹ ਗੱਲ ਕਹਿਣ ਵਾਸਤੇ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਹੋਣਾ ਦੇ ਇਸ ਸ਼ੇਅਰ ਦਾ ਆਸਰਾ ਲੈਂਦਾ ਕਿ ਪੰਛੀਆਂ ਨੂੰ ਉਡਾਨ ਦਿੰਦਾ ਹਾਂ, ਲਓ ਮੈਂ ਆਪਣਾ ਬਿਆਨ ਦਿੰਦਾ ਹਾਂ। ਪੰਛੀਆਂ ਨੂੰ ਉਡਾਨ ਦਿੰਦਾ ਹਾਂ, ਲਓ ਮੈਂ ਆਪਣਾ ਬਿਆਨ ਦਿੰਦਾ ਹਾਂ। ਤਪਦੇ ਲੋਕਾਂ ਦੇ ਸਿਰ ਕਰੋ ਛਾਵਾਂ,
ਤਪਦੇ ਲੋਕਾਂ ਦੇ ਸਿਰ ਕਰੋ ਛਾਵਾਂ, ਬਿਰਖ ਹਾਂ ਇਹੀ ਗਿਆਨ ਦਿੰਦਾ ਹਾਂ। ਤੇ ਆਖਰੀ ਗੱਲ ਕਿ ਜਿਸ ਤਰ੍ਹਾਂ ਪਰਮ ਭਾਜੀ ਨੇ ਦੱਸਿਆ ਕਿ ਹਾਰਡ ਵਰਕ, ਡੈਡੀਕੇਸ਼ਨ ਤੇ ਆਪਣੀ ਹਿਸਟਰੀ ਨੂੰ ਜਾਣਨਾ ਜਾਂ ਆਪਣੇ ਮੂਲ ਨੂੰ ਜਾਣਨਾ, ਇਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਚੱਲਣਗੀਆਂ ਤਾਂ ਹੀ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਬਣੋਗੇ। ਖਾਸ ਤੌਰ ਦੇ ਉੱਤੇ ਉਸ ਰੱਬ ਦਾ ਡਰ ਪਾਓ, ਉਹ ਵਾਹਿਗੁਰੂ ਦੇ ਰੂਪ ਦੇ ਵਿੱਚ ਜਾਂ ਕਿਸੇ ਵੀ ਰੂਪ ਦੇ ਵਿੱਚ ਤੁਸੀਂ ਦੇਖੋ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਕਿਸ ਤਰੀਕੇ ਦੇ ਨਾਲ ਜ਼ਿੰਦਗੀ 'ਚ ਕਾਮਯਾਬ ਬਣਾ ਸਕਦੀਆਂ ਨੇ। ਮੈਂ ਇਹ ਗੱਲ ਕਹਿਣ ਤੇ ਆਪਣੀ ਗੱਲ ਮੁਕਾਉਣਾ। ਮੇਰੇ ਪਸੰਦੀਦਾ ਸੂਫੀ ਸ਼ਾਇਰ, ਸਾਂਝੇ ਪੰਜਾਬ ਦੇ ਸ਼ਾਇਰ ਮੀਆਂ ਮੁਹੰਮਦ ਬਖਸ਼ ਦਾ ਸੈਫੁਲ ਮਲੂਕ ਦੇ ਵਿੱਚ ਇਹ ਸ਼ੇਰ ਪੜ੍ਹ ਕੇ ਮੈਂ ਤੁਹਾਡੇ ਤੋਂ ਆਗਿਆ ਲੈਂਦਾ। ਮੈਂ ਬੱਚਿਆਂ ਲਈ ਟ੍ਰਾਂਸਲੇਟ ਵੀ ਕਰ ਦਿਆਂਗਾ। ਉਹਨਾਂ ਨੇ ਕਿਹਾ ਕਿ ਦੁੱਧ ਵਜੂਦ ਤੇਰੇ ਵਿੱਚ ਸ਼ੀਰੀਂ, ਦੁੱਧ ਵਜੂਦ ਤੇਰੇ ਵਿੱਚ ਸ਼ੀਰੀਂ, ਰੋਗਨਦਾਰ ਸਮਾਣੀ। ਦੁੱਧ ਵਜੂਦ ਤੇਰੇ ਵਿੱਚ ਸ਼ੀਰੀਂ, ਰੋਗਨਦਾਰ ਸਮਾਣੀ। ਮੁਰਸ਼ਿਦ ਲਾਵੇ ਜਾਗ ਪ੍ਰੇਮ ਦੀ, ਤਾਂ ਜੰਮੇ ਦੁੱਧ ਪਾਣੀ। ਗਲ ਵਿੱਚ ਫਾਹ ਗਮਾਂ ਦਾ ਘੱਟ ਕੇ, ਜ਼ਿਕਰੋਂ ਛਿੱਕ ਮਧਾਣੀ। ਗਲ ਵਿੱਚ ਫਾਹ ਗਮਾਂ ਦਾ ਘੱਟ ਕੇ, ਜ਼ਿਕਰੋਂ ਛਿੱਕ ਮਧਾਣੀ। ਹਿੰਮਤ ਨਾਲ ਮੁਹੰਮਦ ਬਖਸ਼ਾ, ਮੱਖਣ ਆਇਆ ਜਾਣੀ। ਸੋ ਬੱਚਿਆਂ ਦੇ ਲਈ ਮੈਂ ਲੂਜ਼ਲੀ ਟ੍ਰਾਂਸਲੇਟ ਕਰ ਦਿਆਂ ਕਿ you have so many hidden qualities within yourself, just like the milk has the sweetness and cream inside itself. And with the guidance of your teachers and gurus, you can bring those qualities out. And with dedication and hard work and with the mention of the name of Vaheguru, those qualities can come on the top, just like the butter comes on top. Thank you very much. ਸੋ ਮਸੂਦ ਜੀ ਆਇਆਂ ਨੂੰ ਅਮਰੀਕਾ ਦੇ ਵਿੱਚ, ਵੈਲਕਮ ਟੂ ਯੂਨਾਈਟਿਡ ਸਟੇਟਸ ਤੇ ਵੈਲਕਮ ਟੂ ਪੰਜਾਬੀ ਰੇਡੀਓ ਯੂਐਸਏ ਦੀ ਇਹ ਬੜੀ ਸਟੇਜ ਦੇ ਉੱਤੇ ਪਹਿਲੀ ਵਾਰੀ ਤੇ ਇਸ ਪ੍ਰੋਗਰਾਮ ਦੀ ਕਨਕਲੂਜਨ ਮਸੂਦ ਮੁੱਲੀ ਹੋਣੀ ਕਰਦੇ। ਧੰਨਵਾਦ। ਅਵਲ ਹਮ ਸਨਾ ਇਲਾਹੀ ਜੋ ਮਾਲਿਕ ਹਰ ਹੱਦਾ, ਤੇ ਉਸ ਦਾ ਨਾਮ ਚਿਤਾਰਨ ਵਾਲਾ ਕਿਸੇ ਮੈਦਾਨ ਨਾ ਹਾਰਦਾ। ਲਹਿੰਦੇ ਪੰਜਾਬ ਤੋਂ ਆਪੋ ਆਪਣੇ ਚਾਰ ਸਾਰੇ ਪੰਜਾਬੀਆਂ ਦੇ ਹੁੰਦੇ। ਤੁਸੀਂ ਵੀ ਫੀਲ ਕੀਤਾ ਹੋਵੇਗਾ ਕਦੇ ਕਦਾਰ ਕੁਝ ਕੰਮ ਕਰਕੇ ਇੱਕ ਖਾਸ ਖੁਸ਼ਬੋਈ ਜਿਹੀ ਆਉਂਦੀ ਤੁਹਾਨੂੰ, ਕਹਿੰਦੇ ਕਿ ਇਹ ਖਾਸ ਖੁਸ਼ਬੂ ਮੈਨੂੰ ਮਹਿਸੂਸ ਹੋਣ ਡਈ। ਇਹ ਰੱਬ ਵੱਲੋਂ ਇੱਕ ਅਹਿਸਾਸ ਹੁੰਦਾ ਹੈ ਜਿਹੜਾ ਅੰਦਰ ਆਉਂਦਾ। ਸੋ ਪਹਿਲੀ ਵਾਰ ਮੈਂ ਸ਼ਿਵਪੁਰਿਓਂ ਤੁਰ ਕੇ ਵਾਰਿਸ ਸ਼ਾਹ ਦੀ ਨਗਰੀਓਂ ਜਦੋਂ ਲਾਹੌਰ ਆਇਆ ਤੇ ਉਦੋਂ ਆਜ਼ਾਦੀ ਜੀ ਮਹਿਸੂਸ ਹੋਈ ਕਿ ਅੱਜ ਮੈਂ ਇਹ ਥੋੜ੍ਹਾ ਜਿਹਾ ਪੈਂਡਾ ਕੀਤਾ। ਉਹ ਖੁਸ਼ਬੋਈ ਜਿਹੜੀ ਆਉਣ ਡਈ ਸੀ ਕੱਲ੍ਹ ਦਾ ਜਦੋਂ ਮੈਂ ਲੈਂਡ ਕੀਤਾ ਹੈ ਕੈਲੀਫੋਰਨੀਆ ਦੀ ਇਸ ਧਰਤੀ 'ਤੇ ਉਤਰਿਆ, ਉਹ ਅੱਜ ਬੜੇ ਵਰ੍ਹਿਆਂ ਬਾਅਦ, ਲਗਭਗ 26-27 ਵਰ੍ਹਿਆਂ ਬਾਅਦ ਉਹ ਖੁਸ਼ਬੂ ਮੈਨੂੰ ਫਿਰ ਇੱਥੇ ਟੱਕਰੀ। ਉਹ ਉੱਥੇ ਸੀਗੀ, ਉਸ ਤੋਂ ਬਾਅਦ ਮੈਨੂੰ ਅੱਜ ਮਹਿਸੂਸ ਹੋਣ ਲਈ। ਸੋ ਉਹ ਖੁਸ਼ਬੂ ਸ਼ਾਇਦ ਨਹੀਂ, ਉਹ ਕੋਈ ਕਰਮ ਨਹੀਂ, ਉਹ ਰੱਬ ਵੱਲੋਂ ਇੱਕ ਅਹਿਸਾਸ ਹੈ ਜਿਹੜਾ ਹੁੰਦਾ ਹੈ। ਸੋ ਇੱਥੇ ਆ ਕੇ ਜੋ ਦੇਖਿਆ, ਆਪ ਸਭ ਦੇ ਰੂਬਰੂ ਹੋਇਆ। ਉੱਥੇ ਬਹਿ ਕੇ ਪਾਕਿਸਤਾਨ 'ਚ ਅਮਰੀਕਾ ਕੁਛ ਹੋਰ ਤਰ੍ਹਾਂ ਦਾ ਲੱਗਦਾ ਹੈ ਕਿ ਜਦੋਂ ਇੱਥੋਂ ਜਾਂਦੇ ਹਾਂ ਅਸੀਂ ਤੇ ਫਿਰ ਜੜ੍ਹਾਂ ਇੱਥੇ ਛੱਡ ਜਾਂਦੇ ਹਾਂ, ਉੱਥੇ ਜਾ ਕੇ ਫਿਰ ਮੁੱਖ ਮੰਤਰਾ ਬਦਲ ਜਾਂਦਾ। ਉਹ ਇੱਕ ਅਜੀਬ ਜਿਹੀ ਦਿਮਾਗ 'ਚ ਫਿਲਮ ਸੀਗੀ। ਬਟ ਇੱਥੇ ਆ ਕੇ ਜਿੱਦਾਂ ਸੱਭਿਆਚਾਰ ਦੇ ਨਾਲ, ਆਪਣੇ ਰੂਟਸ ਦੇ ਨਾਲ ਬਾਲਮ ਤੁਸੀਂ ਜੋੜਿਆ, ਬਿਲਕੁਲ ਮੈਨੂੰ ਓਪਰਾ ਨਹੀਂ ਲੱਗਾ। ਉਹ ਇੱਦਾਂ ਹੀ ਲੱਗਾ ਕਿ ਬਸ ਨਿਕਲ ਕੇ ਗੁਆਂਢ ਜ਼ਰਾ ਸਾਲਨ ਲੈਣ ਆਇਆ, ਰਸੋਈ ਲੈਣ ਆਇਆ। ਹੁਣ ਕਿਸੇ ਬੋਰਡ ਦੇ ਥੱਲੇ ਕੋਈ ਚਾਰ ਜੀ ਇਕੱਠੇ ਤਾਸ਼ ਖੇਡਦੇ ਜਿਹੜੇ ਉਹ ਲੱਭ ਜਾਣੇ। ਦੋਸਤ ਤੁਹਾਡਾ ਉਹੀ ਰੂਹ ਅਫਜ਼ਾਲ ਆਇਆ, ਮੈਨੂੰ ਰੋਜ਼ੇ ਯਾਦ ਆਉਂਦੇ ਸੀਗੇ ਸਾਡੇ ਜਦੋਂ ਚੱਲਦੇ, ਤੇ ਉਦੋਂ ਸ਼ਾਮ ਨੂੰ ਹੀ ਹੁੰਦਾ। ਅੱਜ ਉਹ ਖਾਸ ਫੂਡ ਹੈ, ਖੁਸ਼ਬੂ ਹੈ, ਰੰਗ ਹੈ ਮਿੱਟੀ ਦਾ, ਮੋਹ ਪਿਆਰ ਹੈ ਆਪ ਸਭ ਦਾ, ਉਹ ਆਪਣੀ ਮਿਸਾਲ ਆਪ ਹੈ। ਸੋ ਇਹ ਕ੍ਰੈਡਿਟ ਹੈ ਜਿਹੜਾ ਇਹ ਜਾਂਦਾ ਹੈ ਪੰਜਾਬੀ ਕਲਚਰ ਸੈਂਟਰ ਨੂੰ। ਇੱਕ ਪੰਜਾਬੀ ਕਲਚਰ ਸੈਂਟਰ ਸਾਡੇ ਉੱਥੇ ਖੜਿਆਲ ਕਲਾਂ ਸੀਗਾ, ਸੋ ਉਹ ਵੀ ਇੱਕ ਇਹੋ ਜਿਹਾ ਕੰਮ ਕਰਦਾ ਸੀਗਾ। ਬਟ ਇੱਥੇ ਆ ਕੇ ਜੋ ਮੈਂ ਸ਼ੈਅ ਨੋਟ ਕੀਤੀ, ਕਹਿੰਦੇ ਕਿ ਨੀਂਹ ਸਿੱਧੀ ਧਰੀ ਜਾਏ, ਬਿਲਡਿੰਗ ਜਾਂ ਸਟਰਕਚਰ ਹੈ ਜਿਹੜਾ ਉਹ ਅੰਤ ਅਖੀਰ ਤੱਕ ਸਿੱਧਾ ਰਹਿੰਦਾ ਹੈ। ਨੀਂਹ ਦੀ ਇੱਟ ਵਿੰਗੀ ਰੱਖੀ ਜਾਏ, ਇਹ ਸਿਆਣੇ ਦੱਸਦੇ ਨੇ ਕਿ ਫਿਰ ਅਗਲਾ ਸਟਰਕਚਰ ਜਿਹੜਾ ਉਹਨੂੰ ਸਿੱਧਿਆਂ ਕਰਨ 'ਤੇ ਮਿਹਨਤ ਬਹੁਤ ਹੀ ਲੱਗਦੀ ਹੈ। ਸੋ ਕਲਾ ਇਹ ਵੀ ਜਿਸ ਤਰ੍ਹਾਂ ਮੈਂ ਕਹਿੰਦੇ ਹਾਂ ਖੁਸ਼ਬੋਈ, ਖਿਆਲ, ਅਹਿਸਾਸ, ਇਹ ਰੱਬ ਨੂੰ ਅਤਾ ਹੋਈ ਇੱਕ ਸ਼ੈ ਹੈ। ਸੋ ਕਲਾ ਵੀ ਇੱਕ ਅਤਾ ਹੈ। ਉਹ ਸਾਡੇ ਬਾਬੇ ਨਜ਼ਮੀ ਹੋਣੀ ਕਹਿੰਦੇ ਨੇ ਕਿ ਇਹ ਜਦੋਂ ਤੁਸੀਂ ਬਿਲਕੁਲ ਇੱਕ ਰੂਹ ਦੇ ਉੱਤੇ ਇੱਕ ਥਾਂ, ਇੱਕ ਮਿੱਟੀ ਖਾਸ ਦੇ ਦਿੰਦੇ ਜੇ ਪਨਪਣ ਲਈ, ਪੁੰਗਰਨ ਲਈ, ਨਿਕਲਣ ਲਈ, ਤੇ ਫਿਰ ਉਸ ਤੋਂ ਬਾਅਦ ਆਸਮੀਨ ਇਹ ਰੱਖੋ ਕਿ ਤੁਸੀਂ ਬੇਸ਼ੱਕ ਉਸ ਰੁੱਖ ਦੀ ਛਾਂ ਜਾਂ ਫਲ ਹੰਡਾਓ ਨਾ ਹੰਡਾਓ, ਉਹ ਜਿਹੜਾ ਇੱਕ ਕਹਿ ਲਓ ਕਿ ਨੇਕੀ, ਇੱਕ ਜਿਹੜੀ ਚੰਗਿਆਈ ਤੁਸੀਂ ਬੀਜ ਦਿੱਤੀ ਹੈ, ਉਹ ਸਾਡਾ ਰਹਿਤ ਆਉਣ ਵਾਲਾ ਸਮਾਂ ਜਿਹੜਾ ਉਹਦੇ ਤੋਂ ਜ਼ਰੂਰ ਫਾਇਦਾ ਚੁੱਕੇਗਾ। ਕਿਉਂ ਕਹਿੰਦੇ ਸੀਗੇ ਕਿ
ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਸੋ ਇਹ ਜਿੰਨੇ ਵੀ ਜੀ ਹੈ ਇਹ ਜ਼ਰੂਰ ਪੁੰਗਰਣਗੇ, ਇਹ ਬੇਸ਼ੱਕ ਆਪਣੀ ਮਿੱਟੀ ਤੋਂ ਦੂਰ ਹੈ, ਲੇਕਿਨ ਤੁਹਾਡੇ ਵਰਗੇ ਮਾਪੇ ਜਿਹੜੇ ਨਾਲ ਜੁੜੇ ਹਨ ਔਰ ਜਿਨ੍ਹਾਂ ਨੇ ਇਹਨਾਂ ਨੂੰ ਇਸ ਰਾਹ ਲਾਇਆ ਉਹ ਇਹਨਾਂ ਨੂੰ ਸਬਕ ਨਹੀਂ ਭੁੱਲਣ ਦਿੰਦੇ। ਬੇਨਤੀ ਇਹੋ ਹੀ ਹੈ ਕਿ ਬਾਲਾਂ ਨੂੰ ਬਹੁਤਾ ਤੋਂ ਬਹੁਤਾ ਨਾਲ ਜੁੜੋ। ਸਾਡੇ ਪੰਜਾਬੀ ਜਿਹੜੇ ਆਲੇ ਦੁਆਲੇ ਹੈ ਨੇ ਉਹਨਾਂ ਨੂੰ ਪੰਜਾਬੀ ਕਲਚਰ ਸੈਂਟਰ ਵੱਲੋਂ ਜ਼ਰੂਰ ਦੱਸੋ। ਸੋ ਆਉਂਦਿਆਂ ਉਹ ਜਿਹੜੇ ਇੱਕ ਖੁਸ਼ੀ ਚਾਹ ਹੈ ਉਹ ਭੁੱਬੀ ਵਿਚਾਲਾ ਆਪ ਸਭ ਨੂੰ ਇੱਥੇ ਇਕੱਠਿਆਂ ਦੇਖ ਕੇ ਮਾਰਨ ਡੈ ਪਏ ਨੇ ਕਿ ਨਹੀਂ ਇਹ ਆਪਣੇ ਬਹੁਤ ਸਾਰੇ ਜਿਨ੍ਹਾਂ ਦੇ ਵਿੱਚ ਅਸੀਂ ਮੌਜੂਦ ਹਾਂ। ਪ੍ਰੋਫੈਸਰ ਸਾਹਿਬ ਸਾਨੂੰ ਬੜਾ ਸੋਹਣਾ ਲੱਗਾ ਕਿ 1919 ਦੇ ਆਖਰੀ ਜਿਹੜੇ ਸੂਫੀ ਸ਼ਾਇਰ ਸਨ ਹਜ਼ਰਤ ਮੀਆਂ ਮੁਹੰਮਦ ਬਖਸ਼ ਸਰਕਾਰ ਖੜੀ ਸ਼ਰੀਫ ਵਾਲੇ, ਮੈਂ ਪਹਿਲੀ ਵਾਰ ਜਦੋਂ ਗਿਆ ਮੈਂ ਜੀ ਨੰਗੇ ਪੈਰੀ ਉਹਨਾਂ ਦੀ ਦਰਗਾਹ ਤੱਕ ਗਿਆ ਸਾਂ। ਮੈਂ ਪੰਜਾਬੀ ਕੀਤੀ ਸੀ, ਮੈਂ ਉਦੋਂ ਹੀ ਮੈਂ ਬਾਬਾ ਫਰੀਦ ਜੀ ਦੀ ਢੇਰੀ ਤੇ ਗਿਆ, ਉਦੋਂ ਹੀ ਉਹਨਾਂ ਦੀ ਢੇਰੀ ਤੇ ਗਿਆ ਤੇ ਮੈਂ ਬਲਵਿੰਦਰ ਜੀ ਨੂੰ ਕਹਿੰਦਾ ਸੀ ਮੈਂ ਕਿ ਬਹੁਤ ਬੜੇ ਲਿਖੇ। ਮੈਂ ਤੇ ਇਸ ਤੋਂ ਪਹਿਲਾਂ ਘੱਟ ਹੀ ਸੁਣਿਆ ਹੈ ਪਾਕਿਸਤਾਨ ਦੇ ਜਿਹੜੇ ਸੂਫੀ ਸ਼ਾਇਰ ਆ, ਵਾਰਿਸ ਸ਼ਾਹ, ਬੁੱਲੇ ਸ਼ਾਹ, ਬਾਬਾ ਫਰੀਦ ਜੀ, ਖਾਜਾ ਗੁਲਾਮ ਫਰੀਦ ਜਾਂ ਜਿਹੜੇ ਬਾਕੀ ਕੁੱਲ ਮਿਲਾ ਕੇ 9 ਸੂਫੀ ਸ਼ਾਇਰ ਆਪ ਜੀ ਦੇ ਮੂੰਹ ਸੁਣ ਕੇ ਹੋਰ ਅਪਣਾਈ ਜਾਂਦੀ ਇੱਕ ਲੱਗੀ ਕਿ ਨਹੀਂ ਓਪਰਾਪਨ ਨਹੀਂ, ਉਹ ਬਿਲਕੁਲ ਦੂਰ ਹੋ ਗਿਆ। ਧੰਨਵਾਦ ਹੈ ਆਪ ਸਭ ਦਾ ਔਰ ਵਧਾਈ ਦੇ ਪਾਤਰ ਹੋ ਤੁਸੀਂ ਸਾਰੇ ਕਿ ਜਿਹੜੇ ਗੱਜ ਵੱਜ ਕੇ ਗਾਂ ਹੋ ਕੇ ਜੁੜੇ ਹੋ। ਵਧਾਈ ਦੇ ਪਾਤਰ ਨੇ ਸਾਰੇ ਬੱਚੇ ਜਿਨ੍ਹਾਂ ਦੇ ਵਿੱਚ ਆਉਣ ਵਾਲਾ ਫਿਊਚਰ ਹੈ, ਆਉਣ ਵਾਲਾ ਸਮਾਂ ਜਿਹੜਾ ਪੰਜਾਬੀ ਦੀ ਨਸਭਾਜੀ ਜਾਂ ਕਹਿ ਲਓ ਵਾਗ ਆ ਜਿਹੜੀ ਉਹ ਇਹਨਾਂ ਦੇ ਹੱਥੀਂ ਬਣਾਉਂਦੇ ਜੇ। ਉਹ ਸਾਡੇ ਵਾਲੇ ਪਾਸੇ ਜਿਹੜੀ ਇੱਕ ਹਨੇਰੀ ਝੁੱਲੀ ਹੈ ਕਿ ਅਸੀਂ ਆਪਣੇ ਬਾਲਾਂ ਦੇ ਨਾਲ ਪੰਜਾਬੀ ਬੋਲਦੇ ਹਾਂ ਸੰਗਨੇ ਹਾਂ। ਇੱਥੇ ਮੈਨੂੰ ਲੱਗਣ ਡਿਆ ਹੈ ਕਿ ਬੂਟਾ ਜਿਹੜਾ ਹੋਣਾ ਉਹ ਜਾਨਦਾਰ ਵੀ ਹੋਣਾ, ਸ਼ਾਨਦਾਰ ਵੀ ਹੋਣਾ, ਉਸ ਰੁੱਖ ਦੀ ਛਾਂ ਵੀ ਘਣੀ ਹੋਣੀ ਹੈ ਔਰ ਉਹਦਾ ਫਲ ਵੀ ਚੋਖਾ ਮਿੱਠਾ ਹੋਣਾ। ਔਰ ਇਹਦੇ ਵਿੱਚ ਜੋ ਹਿੱਸਾ ਪੰਜਾਬੀ ਰੇਡੀਓ USA ਪਾ ਸਕਦਾ ਹੈ, ਜੋ ਪੰਜਾਬੀ ਕਲਚਰ ਸੈਂਟਰ ਪਾਉਣ ਡਿਆ ਹੈ ਉਹਦੇ ਤੇ ਅੱਜ ਕਿਉਂਕਿ ਪਹਿਲੀ ਵਾਰ ਰੂਬਲ ਹੋਇਆ ਆਪ ਤੇ, ਸੋ ਮੈਂ ਸਮਝਦਾ ਕਿ ਉਹ ਨਾ ਸਿਰਫ ਵਧਾਈ ਦੇ ਪਾਤਰ ਹਨ ਔਰ ਐਪਰੀਸ਼ੀਏਟ ਕਰਨ ਦਾ ਤਰੀਕਾ ਇਹ ਹੀ ਹੈ ਕਿ ਆਪ ਸਭ ਗਾਂ ਵੱਧ ਕੇ ਗੱਜ ਵੱਜ ਕੇ ਇਸੇ ਤਰ੍ਹਾਂ ਸਾਂਝ ਜਿਹੜੀ ਉਹ ਬਣਾਈ ਰੱਖੋ। ਇਮੋਸ਼ਨਲ ਬਹੁਤਾ ਹੋ ਗਿਆ ਮੈਂ ਕਨਕਲੂਜਨ ਜਿਹੜੀ ਉਹਦੇ ਵੱਲੋਂ ਹਰਵਿੰਦਰ ਭਾਈ ਉਹਨਾਂ ਨੇ ਆਖਿਆ ਸੀਗਾ। ਸੋ ਮੇਰੇ ਵਿਚਾਰ ਇਹੋ ਹੀ ਹਨ ਪਰ ਮੈਂ ਆਸ ਰੱਖਣਾ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਇਸੇ ਤਰ੍ਹਾਂ ਗਾਂ ਵੱਧ ਕੇ ਅਸੀਂ ਪੰਜਾਬੀ ਦੇ ਪਲੇਟਫਾਰਮ ਤੇ, ਪੰਜਾਬੀ ਕਲਚਰ ਸੈਂਟਰ ਦੇ ਪਲੇਟਫਾਰਮ ਤੋਂ ਔਰ ਪੰਜਾਬੀ ਰੇਡੀਓ USA ਤੋਂ ਇਸੇ ਤਰ੍ਹਾਂ ਪੰਜਾਬੀ ਦਾ ਹੰਗੂਰਾ ਜਿਹੜਾ ਉਹ ਭਰਦੇ ਰਹਾਂਗੇ। ਅਖੀਰ ਤੇ ਕੁਝ ਸ਼ਬਦ ਹਨ। ਚੋਰਕਾਰਾਂ ਦੀ ਅੱਜ ਕੱਲ੍ਹ ਰੇਲ ਬਹੁਤ ਹੈ, ਤੁਸੀਂ ਆਪਣੇ ਮਾਲ ਦਾ ਖਿਆਲ ਰੱਖਣਾ। ਚੋਰਕਾਰਾਂ ਦੀ ਅੱਜ ਕੱਲ੍ਹ ਰੇਲ ਬਹੁਤ ਹੈ, ਤੁਸੀਂ ਆਪਣੇ ਮਾਲ ਦਾ ਖਿਆਲ ਰੱਖਣਾ ਤੇ ਕਿਤੇ ਅਣਘੜਤ ਨਾ ਰਹਿ ਜਾਣਾ। ਕਿਸੇ ਸੁੱਚੇ 'ਚ ਖੁਦ ਨੂੰ ਢਾਲ ਰੱਖਣਾ ਤੇ ਖਿੱਲਰ ਬੁੱਲਰ ਕੇ ਮੋਤੀਆਂ ਬਾਂਹ ਥਾਂ ਥਾਂ ਕੀ ਕਿਸੇ ਵਜੂਦ ਬਹਾਲ ਰੱਖਣਾ। ਤੇ ਬੜੇ ਭੁੱਖੇ ਨੇ ਲੋਕ ਤਮਾਸ਼ਿਆਂ ਦੇ, ਖਾਸ ਕਰ ਬਾਲਾਂ ਨੂੰ ਕਹਾਂਗਾ ਮੈਂ, ਬੜੇ ਭੁੱਖੇ ਨੇ ਲੋਕ ਤਮਾਸ਼ਿਆਂ ਦੇ, ਕੋਲ ਕੋਈ ਤੇ ਹੁਨਰ ਕਮਾਲ ਰੱਖਣਾ ਤੇ ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਦੀਵਾ ਫੇਰ ਵੀ ਬੰਨੇ ਤੇ ਬਾਲ ਰੱਖਣਾ। ਆਪ ਸਭ ਦਾ ਬਹੁਤ ਧੰਨਵਾਦ। ਪੰਜਾਬੀ ਰੇਡੀਓ ਦਾ ਬਹੁਤ ਧੰਨਵਾਦ, ਪੰਜਾਬੀ ਕਲਚਰ ਸੈਂਟਰ ਦਾ ਬਹੁਤ ਧੰਨਵਾਦ, ਸਾਡੇ ਪਰਮ ਜੀ ਨੇ ਜਿਹੜੇ ਆਪ ਦਾ ਬਹੁਤ ਧੰਨਵਾਦ ਕਿ ਤੁਸੀਂ ਇਹ ਆਪਣੀ ਹਿੰਮਤ ਦੇ ਨਾਲ ਜੀਆਂ ਨੂੰ ਨਾਲ ਜੋੜੀ ਰੱਖਿਆ ਹੈ। ਇਹਨਾਂ ਮਾਪਿਆਂ ਦਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਪਾਸੇ ਜੋੜਿਆ ਹੈ ਉਹਨਾਂ ਦਾ ਬਹੁਤ ਧੰਨਵਾਦ ਹੈ। ਔਰ ਮੇਰੇ ਆਪਣੇ ਪੰਜਾਬੀ ਰੇਡੀਓ USA ਦਾ, ਪੰਜਾਬੀ ਕਲਚਰ ਸੈਂਟਰ ਦਾ, ਹਰਵਿੰਦਰ ਜੀ ਆਪ ਦਾ, ਹਰਜੋਤ ਭਾਈ ਜੀ ਆਪ ਦਾ, ਸਭ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਥੈਂਕ ਯੂ ਜੀ। ਤੇ ਜਿੱਦਾਂ ਪਹਿਲੇ ਕਿਹਾ ਸੀ ਹੁਣ ਅਸੀਂ ਗਰੁੱਪ ਫੋਟੋ ਦਾ ਟਾਈਮ ਹੋ ਗਿਆ। ਬੱਚਿਆਂ ਨੂੰ ਪਲੀਜ਼ ਅੱਗੇ ਆ ਜਾਣ। ਆ ਵੋਲੰਟੀਅਰਸ ਤੇ ਜਿਹੜੇ ਹੈਲਪਰ ਹੁੰਦੇ ਆ ਜਿਹੜੇ ਇਸ ਚਾਹ ਦੇ ਨਾਲ ਇਹ ਸਾਰੇ ਸਿਸਟਮ ਦੇ ਇਸ ਇਵੈਂਟ ਨੂੰ ਚਾਹ ਦੇ ਨਾਲ ਨੇਪਰੇ ਚਾੜਦੇ ਆ, ਉਹਨਾਂ ਤੋਂ ਬਿਨਾ ਇਹ ਸ਼ਾਇਦ ਪੋਸੀਬਲ ਨਹੀਂ ਹੋਣਗੇ। ਤਾਂ ਜਿਹਨੂੰ ਜਿਹੜੇ ਕਿ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਡੇ 1 ਤੋਂ ਜਿਹੜੇ ਬੱਚੇ ਆ ਉਹਨਾਂ ਹੈਲਪ ਕੀਤੀ ਆ ਹਰ ਪੱਖੋਂ। ਤੇ ਮੈਂ ਉਹਨਾਂ ਨੂੰ ਪਲੀਜ਼ ਬੇਨਤੀ ਕਰੂੰਗਾ ਕਿ ਜਦੋਂ ਅਸੀਂ ਸਾਰੇ ਫੋਟੋਗ੍ਰਾਫ ਲੈ ਰਹੇ ਆ ਸੋ ਬਲਵਿੰਦਰ ਕੌਰ ਜੀ ਤੇ ਹਰਜੋਤ ਸਿੰਘ ਜੀ ਤੇ ਪਰਮ ਸਿੰਘ ਜੀ ਤੁਸੀਂ ਉਹਨਾਂ ਨੂੰ ਪਲੀਜ਼ ਨਿਆਣਿਆਂ ਦੇ So Nirutin just
ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪੀਜ਼ਾ ਬਾਹਰ ਹੁਣ ਫਾਈਨਲੀ ਰੈਡੀ ਆ। ਸੋ ਸਾਰਿਆਂ ਦਾ ਆਉਣ ਦੇ ਲਈ ਪੰਜਾਬੀ ਰੇਡੀਓ USA ਤੇ ਕਲਚਰਲ ਸੈਂਟਰ ਵੱਲੋਂ ਬਹੁਤ ਬਹੁਤ ਧੰਨਵਾਦ।